ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੀ। ਹੁਣ ਇਹ ਮਾਮਲਾ ਯੂਐਨਓ ਦੇ ਵਿੱਚ ਗੂੰਜੇਗਾ ਜੀ। ਬਿਲਕੁਲ ਪ੍ਰਵੀਨ ਜੀ, ਜੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੂੰ, ਹੂੰ। ਤੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਪੈਰੋਲ ਤੇ ਉਹਦੀ ਸਜ਼ਾ ਮਾਫੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲ ਬੈਠਕ 'ਚ ਕਾਫੀ ਸਖਤ ਫੈਸਲੇ ਹੋਏ ਜੀ। ਉਹਨਾਂ ਦੀ ਕਮੇਟੀ ਦੀ ਬੈਠਕ ਸੀ। ਬੈਠਕ ਤੋਂ ਬਾਅਦ ਜਿਹੜੇ ਪ੍ਰਧਾਨ ਸਾਹਿਬ ਨੇ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਹੋਰੀ, ਉਹਨਾਂ ਨੇ ਬਕਾਇਦਾ ਮੀਡੀਆ ਨਾਲ ਗੱਲ ਕਰਦਿਆਂ ਖੁਲਾਸੇ ਕੀਤੇ ਨੇ ਕਿ ਅਸੀਂ ਰਾਮ ਰਹੀਮ ਦੀ ਪੈਰੋਲ ਦਾ ਸਜ਼ਾ ਮਾਫੀ ਦਾ ਵਿਰੋਧ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਨ ਜਾ ਰਹੇ। ਜੀ ਜੀ। ਇਸੇ ਤਰ੍ਹਾਂ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕਰ ਰਹੀ ਸਰਕਾਰ, ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਆ, ਉਹਦੇ ਲਈ ਬਕਾਇਦਾ ਤੌਰ ਤੇ ਉੱਤੇ ਅਸੀਂ ਮਤਲਬ ਯੂਐਨਓ ਦੀ ਉਹਦੇ ਵਿੱਚ ਵੀ ਜਾ ਰਹੇ ਹਾਂ ਤੇ ਇੰਟਰਨੈਸ਼ਨਲ ਜਿਹੜੀ ਕੋਰਟ ਆਫ ਜਸਟਿਸ ਹੈ ਉਹਦੇ ਵਿੱਚ ਵੀ ਅਸੀਂ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ। ਸੋ ਉਹਦੇ ਲਈ ਕਹਿੰਦੇ ਕਿ ਅਸੀਂ ਬਕਾਇਦਾ ਤੌਰ ਤੇ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕੀਤਾ। ਸੋ ਇੰਟਰਨੈਸ਼ਨਲ ਸਿੱਖ ਐਡਵਾਈਜ਼ਰੀ ਬੋਰਡ ਬਣਾਇਆ, ਕਹਿੰਦੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸੋ ਉਸ ਬੋਰਡ ਦੇ ਹਵਾਲੇ ਨਾਲ ਉਹ ਸਾਰੇ ਦਸਤਾਵੇਜ਼ ਇਕੱਠੇ ਕਰਨਗੇ, ਉਹ ਸਾਰੀ ਮਤਲਬ ਤਿਆਰ ਕਰਨਗੇ ਖਰੜਾ, ਤੇ ਉਸ ਤੋਂ ਬਾਅਦ ਅਸੀਂ ਯੂਐਨਓ ਦੇ ਵਿੱਚ ਵੀ ਇਹ ਅਪੀਲ ਪਾਉਣੀ ਹੈ ਤੇ ਉਹਦੇ ਨਾਲ ਨਾਲ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹਦੇ ਵਿੱਚ ਵੀ ਅਪੀਲ ਪਾਉਣੀ ਹੈ ਜੀ। ਤੇ ਇਹੀ ਨਹੀਂ, ਉਹ ਕਹਿੰਦੇ ਕਿ ਜਿਹੜੇ 9 ਮਤਲਬ ਕਿ ਲੰਬੀਆਂ ਸਜ਼ਾਵਾਂ ਭੁਗਤ ਰਹੇ ਨੇ ਸਾਡੇ ਬੰਦੀ ਸਿੰਘ, ਉਹਨਾਂ ਦੀ ਮਤਲਬ ਕਿ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਜਾਂ ਜਦੋਂ ਤੱਕ ਮਤਲਬ ਕਿ ਉਹਨਾਂ ਦਾ ਪਰਿਵਾਰ ਪੈਰਾਂ ਸਿਰ ਨਹੀਂ ਹੁੰਦਾ, ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਮਹੀਨੇ 20,000 ਰੁਪਏ ਸਨਮਾਨ ਭੱਤੇ ਵਜੋਂ ਉਸ ਪਰਿਵਾਰਾਂ ਨੂੰ ਪਹੁੰਚਦਾ ਕਰੇਗੀ। ਠੀਕ ਹੈ। ਉਹਦੇ ਵਿੱਚ ਜਿਹ 'ਚ 9 ਤੈਅ ਕੀਤੇ ਜਿਹੜੇ ਜਿਹੜੀ ਲੰਬੀ ਸਜ਼ਾ ਭੁਗਤ ਰਹੇ ਨੇ, ਕਿਉਂਕਿ ਬੰਦੀ ਸਿੰਘਾਂ ਦੀ ਗਿਣਤੀ ਤਾਂ ਕਿਤੇ ਜ਼ਿਆਦਾ ਹੈ। ਸੋ ਪਰ ਜਿਹੜੇ 9 ਲੰਬੀ ਸਜ਼ਾਵਾਂ ਭੁਗਤ ਰਹੇ ਨੇ, ਜਾਂ ਉਹਨਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਜਿਵੇਂ ਗੁਰਦੀਪ ਸਿੰਘ ਖੇੜਾ ਹੋਰਾਂ ਦਾ ਨਾਮ ਹੈ ਜੀ, ਇਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਨਾਮ ਹੈ, ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਹੈਗਾ, ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਜ਼ਿਕਰ ਹੈਗਾ, ਇਸੇ ਤਰ੍ਹਾਂ ਜਗਤਾਰ ਸਿੰਘ ਤਾਰਾ ਹੋਰਾਂ ਦਾ ਜ਼ਿਕਰ ਹੈਗਾ, ਲਖਵਿੰਦਰ ਸਿੰਘ ਲੱਖੇ ਦਾ ਜ਼ਿਕਰ ਹੈਗਾ, ਗੁਰਮੀਤ ਸਿੰਘ ਦਾ ਜ਼ਿਕਰ ਹੈਗਾ, ਤੇ ਸ਼ਮਸ਼ੇਰ ਸਿੰਘ ਤੇ ਪਰਮਜੀਤ ਸਿੰਘ ਭਿਓਰਾ ਹੋਰਾਂ ਦਾ ਜ਼ਿਕਰ ਹੈਗਾ। ਸੋ ਇਹ 9 ਨਾਮ ਤੈਅ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਮੈਨੂੰ ਲੱਗਦਾ ਜਿਹੜਾ ਧਾਮੀ ਹੋਰਾਂ ਦਾ ਟਕਰਾਵ ਹੋਇਆ ਸੀ, ਬੰਦੀ ਸਿੰਘਾਂ ਦਾ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਉਹਨਾਂ ਦੀ ਰਿਹਾਈ ਦੇ ਲਈ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਲੱਗਿਆ ਕਿ ਅਸੀਂ ਹੁਣ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਨਹੀਂ, ਅਸੀਂ ਕੋਈ ਦੋਖੀ ਨਹੀਂ ਆ ਜਾਂ ਕੋਈ ਵਿਰੋਧੀ ਨਹੀਂ ਆ, ਅਸੀਂ ਵੀ ਉਸੇ ਤਰ੍ਹਾਂ ਦੀ ਲੜਾਈ ਲੜ ਰਹੇ ਹਾਂ। ਸੋ ਉਹਦੇ ਵਿੱਚੋਂ ਵੀ, ਉਸ ਕਵਾਇਦ ਦੇ ਵਿੱਚੋਂ ਵੀ ਇਹ ਉਸ ਘਟਨਾਕ੍ਰਮ ਤੋਂ ਬਾਅਦ ਚਲੋ ਇਸ ਬਹਾਨੇ ਹੀ ਸੀ, ਫਿਕਰ ਤਾਂ ਹੋਇਆ ਸ਼੍ਰੋਮਣੀ ਕਮੇਟੀ ਨੂੰ। ਸੋ ਆਪਣੇ ਆਪ ਨੂੰ ਦਿਖਾਉਣ ਦੇ ਲਈ ਅਸੀਂ, ਚਾਹੇ ਉਹ ਹੁਣ ਸਲਾਹਕਾਰ ਬੋਰਡ ਬਣਾਏ ਇੰਟਰਨੈਸ਼ਨਲ, ਚਾਹੇ ਉਹ ਯੂਐਨਓ ਜਾਣ ਦੀ ਗੱਲ ਹੋਵੇ, ਇੰਟਰਨੈਸ਼ਨਲ ਕੋਰਟ 'ਚ ਜਾਣ ਦੀ ਗੱਲ ਹੋਵੇ ਡੇਰਾ ਮੁਖੀ ਦੇ ਖਿਲਾਫ। ਸੋ ਸਵਾਲ ਇਹ ਹੈ ਕਿ ਜੇ ਸਰਕਾਰ ਰਹਿੰਦਿਆਂ ਹੀ ਕੁਛ ਕੀਤਾ ਹੁੰਦਾ, ਹਾਂਜੀ, ਐਸਜੀਪੀਸੀ ਨੇ ਜੇ ਇੰਨੀ ਗੰਭੀਰਤਾ ਅਕਾਲੀ ਬੀਜੇਪੀ ਦੀ ਸਰਕਾਰ ਹੁੰਦਿਆਂ, ਗੱਠਜੋੜ ਹੁੰਦਿਆਂ ਕੀਤਾ ਹੁੰਦਾ, ਸ਼ਾਇਦ ਉਹ ਵੱਧ ਕੁਛ ਕਰਾਉਣ ਦਾ ਦਮ ਰੱਖਦੇ ਸੀ ਜੀ। ਸਹੀ। ਪਰ ਉਸ ਸਮੇਂ ਤਾਂ ਮਿਉਂ ਬਿੱਲੀ ਬਣੇ ਸੀ ਇਹ ਸਾਰੇ, ਕਿਉਂਕਿ ਉਸ ਸਮੇਂ ਨੂੰਹ ਨੂੰ ਕੁਰਸੀ ਦਿਵਾਉਣੀ ਸੀ, ਕਾਕਾ ਜੀ ਨੂੰ ਅਹੁਦੇ ਦਿਵਾਉਣੇ ਸੀ, ਪੰਜਾਬ 'ਚ ਆਪਣੇ ਹੱਥ 'ਚ ਕੰਟਰੋਲ ਰੱਖਣਾ ਸੀ। ਉਸ ਸਮੇਂ ਤਾਂ ਮਸਲੇ ਨਿੱਜ ਸੀ। ਬਿਲਕੁਲ ਸਹੀ। ਸੋ ਜੇ ਨਿੱਜ ਤੋਂ ਪਾਰ ਗਏ ਹੁੰਦੇ ਤਾਂ ਅੱਜ ਕਿੰਨੇ ਬੰਦੀ ਸਿੰਘ ਬਾਹਰ ਹੁੰਦੇ, ਕਿੰਨੇ ਸਿੱਖੀ ਮਸਲੇ, ਕਿੰਨੇ ਪੰਜਾਬ ਦੇ ਮਸਲੇ, ਕਿੰਨੇ ਮਸਲੇ ਸਾਡੇ ਹੱਲ ਹੋ ਜਾਂਦੇ। ਚਲੋ ਦੇਰ ਆਏ ਦਰੁਸਤ ਹੈ, ਜੇਕਰ ਹੁਣ ਵੀ ਸੰਜੀਦਗੀ ਨਾਲ ਲੜਨ, ਪਰ ਇਹ ਹਜੇ ਵੀ ਲਿਖਤੀ ਡਰਾਮੇ ਨਾਲ ਧਰਾਤਲ ਤੇ ਜਿਹੜਾ ਲੜਾਈ ਲੜਨਗੇ ਤਾਂ ਕੁਝ ਵੀ ਸੰਭਵ ਹੈ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਸ਼ਰਮਾ ਜੀ। ਜਦੋਂ ਸਰਕਾਰਾਂ ਸੀ, ਸਮਾਂ ਸੀ, ਸਬੱਬ ਵੀ ਸੀ, ਉਦੋਂ ਇਹਨਾਂ ਮਸਲਿਆਂ ਤੇ ਚੁੱਪੀ ਧਾਰੀ ਰੱਖੀ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਇਹ ਪਰਿਵਾਰ ਨੇ ਬੰਦੀ ਸਿੰਘਾਂ ਦੇ, ਉਹਨਾਂ ਦੀ ਇਮਦਾਦ ਹੋਣੀ ਚਾਹੀਦੀ ਹੈ। ਦੇਖੋ, ਇਮਦਾਦ ਇਕੱਲੀ ਇਹ ਨਹੀਂ ਗਾ ਕਿ ਤੁਸੀਂ ਉਹ ਕੋਈ ਪੈਸੇ ਦੀ ਉਹਨਾਂ ਨੂੰ ਲਾਲਸਾ ਜਾਂ ਭੁੱਖ ਆ। ਇਮਦਾਦ ਇੱਕ ਧਰਵਾਸ ਵੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਸੰਕੇਤ ਹੈ, ਸਿੰਬਲ ਵੀ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਸੋ ਇਹਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਇਸ ਚੀਜ਼ ਦੀ ਕਿ ਤੁਸੀਂ ਪਰਿਵਾਰ ਨੂੰ ਅਹਿਸਾਸ ਕਰਾਓ ਕਿ ਕੌਮੀ ਹਿੱਤਾਂ ਖਾਤਰ ਤੁਹਾਡੇ ਮੈਂਬਰ ਨੇ ਆਪਦੀ ਕੁਰਬਾਨੀ ਦਿੱਤੀ, ਜਾਂ ਉਹਨੇ ਇਹਦੇ ਵਿੱਚ ਸਿਸਟਮ ਦੇ ਵਿੱਚ ਜੋਖਮ ਚੁੱਕਿਆ, ਪਰ ਅਸੀਂ ਤੁਹਾਡੇ ਨਾਲ ਆ, ਜਜ਼ਬਾਤੀ ਤੌਰ ਤੇ ਪੰਥ ਤੁਹਾਡੇ ਨਾਲ ਖੜਾ। ਸੋ ਇਹ ਅਹਿਸਾਸ ਦਿਵਾਉਣਾ ਹੀ ਸ਼ਰਮਾ ਜੀ ਪੈਸੇ ਨਾਲੋਂ ਵੀ ਵੱਧ ਕੰਮ ਕਰਦਾ। ਬਿਲਕੁਲ ਬਿਲਕੁਲ।